क्या हो गया? सारा सामान जल गया। पेटे को पेट के बचाया कुछ नहीं है, हर चीज जल गया, पूरा सामान जल गया हमारा। ਕਪੂਰਥਲਾ ਵਿਖੇ ਰੇਲਵੇ ਕੋਚ ਫੈਕਟਰੀ ਦੇ ਬਾਹਰ ਭਿਆਨਕ ਅੱਗ ਲੱਗ ਗਈ, ਜਿਸ ਨੇ ਨਜ਼ਦੀਕੀ ਝੁੱਗੀਆਂ ਨੂੰ ਆਪਣੀ ਚਪੇਟ 'ਚ ਲੈ ਲਿਆ। ਤਕਰੀਬ 400 ਝੁੱਗੀਆਂ ਸੜ ਕੇ ਸੁਆਹ ਹੋ ਗਈਆਂ। ਅੱਗ ਇੱਕ ਛੋਟੀ ਜਿਹੀ ਚੰਗਿਆੜੀ ਨਾਲ ਭੜਕ ਪਈ, ਜਿਸ ਨੇ ਸੈਂਕੜੇ ਪਰਿਵਾਰਾਂ ਦੀ ਰੋਜੀ ਰੋਟੀ ਖੋਹ ਲਈ। ਉਹਨਾਂ ਦੀ ਸਾਲਾਂ ਦੀ ਸਖਤ ਮਿਹਨਤ ਨਾਲ ਇਕੱਠੀ ਹੋਈਆਂ ਸਾਰੀਆਂ ਚੀਜ਼ਾਂ ਨਸ਼ਟ ਹੋ ਗਈਆਂ। ਅਜੇ ਤੱਕ ਕੋਈ ਜਾਨੀ ਨੁਕਸਾਨ ਹੋਣ ਦੀ ਖਬਰ ਨਹੀਂ ਮਿਲੀ ਹੈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਸਖਤ ਮਿਹਨਤ ਤੋਂ ਬਾਅਦ ਅੱਗ ਬੁਝਾਈ। ਅੱਗ ਲਗਭਗ 2 ਕਿਲੋਮੀਟਰ ਦੇ ਖੇਤਰ ਵਿੱਚ ਫੈਲ ਗਈ। ਚੰਗਿਆੜੀਆਂ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ, ਪਰ ਅੱਗ ਕਾਰਨ ਹੋਏ ਨੁਕਸਾਨ ਨੂੰ ਕਾਫੀ ਦੱਸਿਆ ਜਾ ਰਿਹਾ ਹੈ। ਉਸੇ ਸਮੇਂ ਸ਼ਹਿਰ ਵਿੱਚ ਅਸਮਾਨ ਵਿੱਚ ਕਾਲਾ ਧੂਆਂ ਛਾ ਗਿਆ, ਜਿਸ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ। ਇਸ ਦੌਰਾਨ ਕੁਝ LPG ਸਿਲੰਡਰ ਫਟਣ ਦੀ ਗੱਲ ਕਹੀ ਜਾ ਰਹੀ ਹੈ, ਪਰ ਫਿਲਹਾਲ ਇਸ ਬਾਰੇ ਕੁਝ ਨਹੀਂ ਕਿਹਾ ਜਾ ਰਿਹਾ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੀ ਤਰਫੋਂ ਅੱਗ ਬੁਝਾਈ जा रही है। वहाँ दोनों गाड़ी लगा लिया। क्या नुकसान हुआ? सारा पे सारा ये देखो कपड़ा, ये सारा चीज जल गया, कुछ नहीं है। सारा सामान जल गया, कुछ नहीं है। काली लंगा है, पैटे को काली सारा सामान जल गया, कुछ नहीं है। पैटा है, पैट पहन के है काली। क्या हो गया? सारा सामान जल गया। पेटे को पेट के बचाया कुछ नहीं है, हर चीज जल गया, पूरा सामान जल गया हमारा। आपका बच्चा ठीक है? बच्चा ठीक है, बच्चा ठीक है। सारा सामान जल गया, गाड़ी उड़ी सब जल गया। 4 गाड़ी जला, वो 4-3 पहियों कौन सी में। गाड़ी थी? कौन गाड़ी चला? TVS गाड़ी सारा जल गया। फ्रिज और मशीन, मिक्सर मशीन था। सोल्जर सब जर गले, धूप चार्जर ले, सोल्जर ले, बैटरी गला। गाँव में चावल देख ढेरी लगा। देखो सारा सामान जल रहा है सर, सारा किसी का गाँव भैंस तो अंदर नहीं था? गाँव में नहीं था, गाँव नहीं था, गाय नहीं था सर, था, मक्की था, मक्की था, ये सब था। वो सब सामान चावल था। देखो सारा चीज है सही। और सारा सामान, बहुत सारा सामान था, लेकिन सब अब जल्दी ले, सब कुछ नहीं निकाला। एगो मात्र पैंट पहन के कोई बचा, यार स्कूटी कोई था, सामान स्कूटी जल गया। ਹਾਂਜੀ, ਤੁਹਾਡਾ ਵੀ ਇੱਥੇ ਝੁੱਗੀ ਚੋਂ ਤੁਸੀਂ ਵੀ ਰਹਿੰਦੇ ਸੀ? ਹਾਂਜੀ, ਮੈਂ ਇੱਥੇ ਛੋਟੀ ਜੀ ਕਰਿਆਨੇ ਦੀ ਦੁਕਾਨ ਕਰਦੀ ਸੀ। ਮੇਰੇ ਦੁਕਾਨ ਵਿੱਚ 60,000 ਰੁਪਈਆ ਸੀ। ਮੇਰੀ ਬੇਟੀ ਦਾ ਵਿਆਹ ਸੀ, ਇਸ ਕਰਕੇ ਮੈਂ ਥੋੜਾ ਪੈਸਾ ਰੱਖਦੀ ਸੀ, ਤੇ ਮੇਰਾ ਸਾਰਾ ਸਮਾਨ, ਸਾਰਾ ਪੈਸਾ, ਸਭ ਕੁਝ ਹੀ ਜਲ ਗਿਆ ਜੀ ਇੱਕਦਮ ਹੀ। ਇੱਥੇ ਜੀ ਅੱਗ ਲੱਗ ਗਈ ਸੀਗੀ ਝੁੱਗੀ ਨੂੰ, ਉਹਦੇ ਨਾਲ ਅੱਗੇ ਕਾਫੀ ਜ਼ਿਆਦਾ ਝੁੱਗੀਆਂ ਨੂੰ ਅੱਗ ਲੱਗ ਗਈ ਸੀਗੀ, ਤੇ ਮੌਕੇ ਤੇ ਪਹੁੰਚ ਕੇ ਅਸੀਂ ਫਿਰ ਫਾਇਰ ਬ੍ਰਿਗੇਡ ਵਾਲਿਆਂ ਨੂੰ ਫੋਨ ਕੀਤਾ ਤੇ ਕੰਟਰੋਲ ਕੀਤਾ ਗਿਆ ਇਹਨੂੰ। ਕਿੰਨੇ ਦੇ ਕਰੀਬ ਝੁੱਗੀਆਂ? ਇੱਥੇ 200 ਤੋਂ 250 ਝੁੱਗੀਆਂ ਸੀਗੀਆਂ। ਔਰ ਕਿੰਨੇ ਕੁ ਜਿਹੜੇ ਪ੍ਰਵਾਸੀ ਮਜ਼ਦੂਰ ਆ ਜਿਹੜੇ ਤਕਰੀਬਨ 1000 ਦੇ ਕੋਲ ਹੈਗੇ ਨੇ ਇੱਥੇ ਜੀ। ਔਰ ਜਿਹੜੇ ਪ੍ਰਸ਼ਾਸਨ ਵੱਲੋਂ ਜਿਹੜੇ ਆ ਹੁਣ ਇਹਨਾਂ ਦੀ ਕੀ ਰਾਹਤ ਕਾਰਜ ਕੀਤੇ ਜਾ ਰਹੇ ਆ? ਅਸੀਂ ਇਹਨਾਂ ਦਾ ਰੋਟੀ ਦਾ ਪ੍ਰੋਗਰਾਮ ਕਰ ਰਹੇ ਹਾਂ, ਕਿਤੇ ਗੁਰਦੁਆਰਿਆਂ ਦੇ ਵਿੱਚ ਵੀ ਕਹਿਤਾ। SDM ਸਾਹਿਬ ਨਾਲ ਵੀ ਗੱਲ ਹੋਈ ਹੈ, ਉਹ ਫੂਡ ਪੈਕੇਜ ਵਗੈਰਾ ਜੋ ਵੀ ਲੈ ਕੇ ਆ ਰਹੇ, ਫੂਡ ਪੈਕੇਟਸ ਵਗੈਰਾ ਲੈ ਕੇ ਆ ਰਹੇ ਆ। ਕਪੂਰਥਲਾ ਤੋਂ ਨਰੇਸ਼ ਖੋਸਲਾ, ਇੰਡੋਜ਼ TV, ਆਸਟ੍ਰੇਲੀਆ।